ਗੌਹਰ ਨੂੰ ਕਲੀਨ ਚਿੱਟ ਮਿਲ ਗਈ ਹੈ ਜੀ, ਕੀ ਮਾਮਲਾ ਹੈ? देखो ये गौहर वाला मामला काफी गौर करने वाला मामला है। होया की सीगा कि जो हैगा ना तख्त श्री पटना साहिब ਉਹਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਜਿਨ੍ਹਾਂ ਨੂੰ ਗੌਰੇ ਮਸਕੀਨ ਕਿਹਾ ਜਾਂਦਾ ਹੈ ਜੀ ਤਾਂ ਇੱਕ ਕੰਟਰੋਵਰਸੀ ਹੋਈ ਸੀ ਕਿ ਪਿਛਲੇ ਸਾਲ ਬਹੁਤ ਵੱਡੀ ਤਾਂ ਹੁਣ ਇਸ ਸਬੰਧ ਦੇ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰੋਫੈਸਰ ਸਰਚਾਂਦ ਸਿੰਘ ਖਿਆਲਾ ਜਿਹੜੇ ਆ ਉਹਨਾਂ ਵੱਲੋਂ ਇੱਕ ਪੱਤਰ ਭੇਜਿਆ ਗਿਆ। ਪੱਤਰ ਦੇ ਵਿੱਚ ਜੋ ਗੱਲ ਲਿਖੀ ਹੈ ਉਹ ਇਹ ਆ ਕਿ ਤਖਤ ਪਟਨਾ ਸਾਹਿਬ ਦੇ ਤਤਕਾਲੀਨ ਜਿਹੜੇ ਜਥੇਦਾਰ ਗਿਆਨੀ ਰਣਜੀਤ ਸਿੰਘ ਗੌਰ ਸੀ ਉਹਨਾਂ ਦੇ ਖਿਲਾਫ ਸਾਜ਼ਿਸ਼ ਰਚ ਕੇ ਮਤਲਬ ਕਿ ਇਹ ਸਾਰਾ ਕੁਝ ਕੀਤਾ ਗਿਆ। ਇਹ ਕਲੀਨ ਚਿੱਟ ਮਿਲੀ ਨਹੀਂ, ਮੈਂ ਗੁਰਪ੍ਰੀਤ ਜੀ ਤੁਹਾਨੂੰ ਦੱਸਾਂ, ਇਹ ਕਲੀਨ ਚਿੱਟ ਦੀ ਸਿਫਾਰਿਸ਼ ਹੈ ਇੱਕ ਤਰ੍ਹਾਂ ਨਾਲ, ਇਹ ਕਰੈਕਸ਼ਨ ਕਰਨ ਵਾਲੀ ਹੈ ਥੋੜੀ ਜੀ। ਤਾਂ ਇਹ ਪੱਤਰ ਦੇ ਵਿੱਚ ਅੱਗੇ ਲਿਖਦੇ ਆ ਕਿ ਜੋ ਸ਼ਿਕਾਇਤ ਕਰਤਾ ਹੈ ਤਾਂ ਉਹਨੂੰ ਤਲਬ ਕੀਤਾ ਜਾਵੇ। ਮਤਲਬ ਕਿ ਦੇਖੋ ਕਹਾਣੀ ਕੀ ਹੈ ਕਿ ਸਰਚਾਂਦ ਸਿੰਘ ਜਿਹੜੇ ਸੀਗੇ ਇਹ ਪਹਿਲਾਂ ਤਾਂ ਟਕਸਾਲੀ ਸੀ, ਫੇਰ ਚਲੇ ਗਏ ਇਹ ਭਾਜਪਾ ਦੇ ਵਿੱਚ, ਤੇ ਹੁਣ ਇਹ ਕਾਫੀ ਸ਼ਿੱਦਤ ਦੇ ਨਾਲ ਸਿੱਖ ਮਸਲਿਆਂ ਨੂੰ ਚੁੱਕਦੇ ਆ, ਮੈਂ ਦੇਖਿਆ ਅਕਸਰ। ਤਾਂ ਇਹਨਾਂ ਨੇ ਹੁਣ ਇਸ ਮੁੱਦੇ ਨੂੰ ਚੁੱਕਿਆ, ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਕਿਹਾ ਕਿ ਇਹਨਾਂ ਨੂੰ ਕਲੀਨ ਚਿੱਟ ਜਿਹੜੀ ਆ ਉਹ ਦੇ ਦੇਣੀ ਚਾਹੀਦੀ ਆ, ਕਿਉਂਕਿ ਇਹਨਾਂ ਨੇ ਅੱਗੇ ਕਿਹਾ ਕਿ ਗੌਰੇ ਮਸਕੀਨ ਤੇ ਕਰਤਾਰਪੁਰ ਨਿਵਾਸੀ ਜਿਸ ਡਾਕਟਰ ਵੱਲੋਂ 70 ਲੱਖ ਵਸੂਲਣ ਦੇ ਬਾਵਜੂਦ ਤਖਤ ਪਟਨਾ ਸਾਹਿਬ ਦੇ ਲਈ ਭੇਟ ਕੀਤੀ ਸੋਨੇ ਦੀ ਕਿਰਪਾਨ ਨੂੰ ਨਕਲੀ ਹੋਣ ਨੂੰ ਲੈ ਕੇ 19 ਅਪ੍ਰੈਲ ਨੂੰ ਦਿੱਲੀ ਹਾਈ ਕੋਰਟ ਦੇ ਰਿਟਾਇਰ ਜੱਜ RS ਸੋਢੀ ਦੇ ਜਿਹੜੇ ਮਤਲਬ ਕਿ ਬਹੁਤ ਵੱਡੇ ਰਹੇ ਨੇ, ਜਸਟਿਸ ਬਹੁਤ ਫੇਮਸ ਰਹੇ ਨੇ, ਕਿ ਉਹਨਾਂ ਦੀ ਨੁਮਾਇੰਦਗੀ ਦੇ ਵਿੱਚ ਜਿਹੜੀ ਇਹ ਕਮੇਟੀ ਗਠਿਤ ਕੀਤੀ ਸੀ ਤਾਂ ਇਹ ਜਾਂਚ ਜਿਹੜੀ ਆ ਸ਼ੁਰੂ ਕਰਵਾਈ ਗਈ ਆ। ਸੋ ਗੱਲ ਇਹ ਹੈ ਕਿ ਜਦੋਂ ਜਾਂਚ ਪੂਰੀ ਹੋ ਜਾਏਗੀ ਫਿਰ ਉਸ ਤੋਂ ਬਾਅਦ ਕਲੀਨ ਚਿੱਟ ਆਪਣੇ ਆਪ ਮਿਲ ਜਾਏਗੀ, ਜਿਹਨੂੰ ਕਲੀਨ ਚਿੱਟ ਜਿਹੜੀ ਆ ਉਹ ਦੇਣੀ ਆ। ਪਰ ਇਹਨਾਂ ਦੇ ਕਹਿਣ ਦਾ ਮਤਲਬ ਇਹ ਆ ਕਿ ਉਕਤ ਸ਼ਿਕਾਇਤਕਰਤਾ ਨੇ ਹੀ ਇਹ ਜੋ ਦਾਅਵੇ ਕੀਤੇ ਸੀਗੇ ਕਿ ਜੀ ਮੈਂ ਇੰਨੇ ਦਾ ਚੜਾਵਾ ਚੜਾਇਆ ਸੀਗਾ, ਉਹ ਗਾਇਬ ਹੋ ਗਿਆ, ਇੰਨਾ ਆਹ ਦਿੱਤਾ ਸੀਗਾ, ਉਹ ਕਹਿੰਦੇ ਕਿ ਅਸਲ ਦੇ ਵਿੱਚ ਇਹਦੇ 'ਚ ਹੀ ਕਹਾਣੀ ਆ, ਇਹਨੂੰ ਤਲਬ ਕਰੋ। ਸੋ ਇਹ ਮਾਮਲਾ ਇੱਕ ਵਾਰੀ ਫੇਰ ਸੁਰਖੀਆਂ 'ਚ ਇਸ ਕਰਕੇ ਆਇਆ ਕਿ ਭਾਰਤੀ ਜਨਤਾ ਪਾਰਟੀ ਜੁਆਇਨ ਕਰ ਚੁੱਕੇ ਸਰਚਾਂਦ ਸਿੰਘ ਖਾਲਸਾ ਹੋਰਾਂ ਨੇ ਪੱਤਰ ਲਿਖਿਆ ਬਕਾਇਦਾ ਤੌਰ ਤੇ ਕਿ ਇਹਨਾਂ ਨੂੰ ਕਲੀਨ ਚਿੱਟ, ਗੌਰੇ ਮਸਕੀਨ ਨੂੰ ਕਲੀਨ ਚਿੱਟ ਦੇ ਦੇਣੀ ਚਾਹੀਦੀ ਆ। ਬਾਕੀ ਜੋ ਉੱਥੇ ਪਟਨਾ ਸਾਹਿਬ ਦੇ ਵਿੱਚ ਆ ਪ੍ਰਬੰਧਕੀ ਉੱਥੇ ਬੋਰਡ ਆ, ਤਾਂ ਜੇ ਤੁਸੀਂ ਦੇਖੋਗੇ ਤਾਂ ਉਹਦੇ ਵਿੱਚ ਇਸੇ ਤਰ੍ਹਾਂ ਹੀ ਦਖਲ ਹੁੰਦੇ ਆ, ਇਸੇ ਤਰ੍ਹਾਂ ਹੀ। ਤਾਂ ਇਹ ਹੁਣ ਮਾਮਲਾ ਬਹੁਤ ਗੁੰਝਲਦਾਰ ਆ। ਤੇ ਵੈਸੇ ਉਸ ਸ਼ਿਕਾਇਤਕਰਤਾ ਦੇ ਕਿੱਸੇ ਤੁਹਾਨੂੰ ਕਈ ਮਿਲ ਜਾਣਗੇ, ਉਹ ਤੁਹਾਡੇ ਏਰੀਏ ਦਾ ਹੀ ਆ, ਕਰਤਾਰਪੁਰ ਦਾ, ਤਾਂ ਇਹ ਕਿਸੇ ਕਈ ਤੁਹਾਨੂੰ ਮਿਲ ਜਾਣਗੇ, ਇੱਥੋਂ ਤੱਕ ਕਿ ਕੁਝ ਮਾਮਲਿਆਂ ਦੇ ਵਿੱਚ ਤਾਂ ਕੇਸ ਦਰਜ ਹੋਏ ਨੇ, ਸਜ਼ਾ ਤੱਕ ਵੀ ਹੋਈ ਆ। ਤਾਂ ਉਹ ਮਤਲਬ ਕਿ ਉਸ ਰਿਕਾਰਡ ਦੇ ਆਧਾਰ ਤੇ ਜਾਂ ਜੋ ਸਬੂਤ ਪੇਸ਼ ਕੀਤੇ ਗਏ ਆ ਉਹਨਾਂ ਦੇ ਆਧਾਰ ਤੇ ਕਈ ਬੰਦਿਆਂ ਨੇ ਸਵਾਲ ਚੁੱਕੇ। ਤੇ ਹੁਣ ਸਰਚਾਂਦ ਸਿੰਘ ਖਾਲਸਾ ਜਾਨੀ ਜਿਹੜੇ ਸਰਚਾਂਦ ਸਿੰਘ ਖਿਆਲਾ ਹੈ, ਜਿਹੜੇ ਭਾਰਤੀ ਜਨਤਾ ਪਾਰਟੀ ਵਾਲੇ, ਉਹ ਵੀ ਇਸ ਮਾਮਲੇ ਦੇ ਵਿੱਚ ਹੁਣ ਆ ਗਏ ਆ ਨਿੱਤਰ ਕੇ।